कि असीं रात नूं निकले आ जिस वेले बाहर लाशां पईयां ने ते खून दे विच साडे इन्ने गिट्टे जिहड़े आ ना वो भर गए सी। ਇੰਨੀ ਕੋ ਲਾਸ਼ ਵੱਡੀ ਟੁੱਕੀ ਇੰਨੀ लाश वड्डी टुकी गई। असीं उत्थों निकल के एक कमाद च जाके स्टे कीता। फिर भुख भी लगी सी। अच्छा हुण खड़ाक में ना करिए भी गंदा ही चूप लीए ਵੀ ਕਿਤੇ ਖੜਾਕ ਬਾਹਰੋਂ ਨਾ ਕੋ ਸੁਣ ਲੈ जा ਕੰਨਾਂ ਵੀ ਨਾ ਤੋੜੀ। उत्थे अगे भी कई बैठे सीगे ਪਹਿਲੇ ਵੀ ਲੁਕੇ ਬੈਠੇ ਕਈ ਜਾਨਾਂ हाँ जाना बचाने वाले। उन्हें आखे चुप करके, बल्कि एक बच्ची सी मेरी भैन छोटी उम्र दी, ਅੱਛਾ वो बाबा सी। 5 7 10 ਸਾਲ ਦੀ ਹੋਏਗੀ। असी की कीता, मेरा भाई आखन लगा रोटी दे। जिसले गए है ना मैं आख्या यार भुख बड़ी लगी है। वो मैनू लैके भी है साडे भरा नूं भुख लगी है, इन्हूं कोई रोटी दे दिओ। चलो उन्हें तरस करता। हिंदू लागे कोई पिंड च गए? आहो सिखां दे घर के सिखां दे पिंड दे विच रोड़ेआल दा नां सी उस पिंड दा। उस पिंड दा रोड़ेआल। आहो अच्छा कमादों निकल के तुहाडा भरा लैके उत्थे गया? उत्थे अच्छा नहीं फिर सारे चले गए ना, रोड़ेआल स्टे कीता ना फिर। लेकिन वो भी इन्ने जियां नूं कित्थे सामभदे सी दसदे ने। उत्थों निकल के फिर इस तरह खज्जल खराब हुंदे बंदे 5-7 साडे कतल हो गए सी जी। हालात भी तुहानूं दसदा भी इत्थे दे भी हालात एडे मंदे सी। आ जिहड़े बसनीक लोग ये बड़े बिगड़े हुए सीगे। इत्थे कमाई सी साडे गुआढ़ी अस्से मकान आया। भैन मेरी आखन लगी जा उन्हां दे घरों लस्सी लिया ते मिर्च रगड़ के ना ते वो खाइए। उस बाई ने मैनू देख के ना है नहीं लस्सी, उन्हें लस्सी रोड़ती। गुजर तंगराला पिंड सी, उत्थे सिख कट्ठे होए आदे इत्थों चंगियां चंगियां कुड़ियां कड्ढणियां ने। ਇਹ ਕਿਹੜੇ ਪਿੰਡ ਤੇ ਕਹਿੰਦੇ ਹਨ? तंगराला ਤੰਗਰਾਲੇ ਤੇ ਸਿੱਖ ਕਹਿੰਦੇ ਹਨ। आहो सिख कहंदे सी। ਆਹੋ ਵੀ ਚੰਗੀ ਚੰਗੀ ਮੁਸਲਮਾਨ फिर उत्थे साडे पिंड दा एक गुजर सी, ओहदा नाम सी बग्गू। ਉਹਨੇ ਕਿਹਾ ਵੀ ਇਹਨਾਂ ਤੋਂ ਜੋ ਬੇਇੱਜ਼ਤੀ ਕਰਾ ਲੀਆਂ, ਉਹਨੇ ਮਾਰ ਧੱਕੇ ਖੂਹ ਤਕਰੀਬਨ ਖੂਹ ਦੇ ਵਿੱਚ ਸਿੱਟੀਆਂ। ਕੁਝ ਨਿਕਲ ਗਿਆ ਉਤਲੇ ਹਿੱਸੇ ਦੇ ਬਚ ਗਿਆ, ਬਾਕੀ ਮਾਰ ਭਰ ਕੇ ਨਾ ਉਦਾਂ ਆ ਗਿਆ ਕੋਈ ਉਤਲੇ ਹੈਲੀਆਂ ਨਿਕਲ ਗਈਆਂ ਹੋਣਗੀਆਂ। ਇੱਕ ਭੈਣ ਮੇਰੀ ਉੱਥੋਂ ਦੀ ਆਈ ਸੀ, ਤੈਨੂੰ ਦੱਸਿਆ ਉਸ ਪਿੰਡ ਸਾਡੀ ਸਿੱਖ ਦੀ ਰਿਸ਼ਤੇਦਾਰੀ ਸੀ। ਉਹਨੇ ਆਖਿਆ ਕਾਕੀ ਕਿੱਥੇ ਦੀ ਹੈ? ਭਗਤ ਦੀ? ਆਹੋ ਭਗਤ ਸਿੰਘ ਦੀ। ਉਹਨਾਂ ਆਖਿਆ ਮੈਂ ਰੁਕਨੇ ਗੁੱਜਰ ਦੀ ਕੁੜੀ ਆ। ਉਸ ਆਖਿਆ ਉਹ ਫਿਰ ਆਪਣੇ ਘਰ ਲੈ ਗਿਆ ਉਹਨੂੰ। ਫਿਰ ਕਾਫੀ ਦੇਰ ਬਾਅਦ ਨਾ ਮਲੇਰਕੋਟਲੇ ਪਹੁੰਚਾਇਆ ਸਾਨੂੰ। ਦੂਜੀ ਜਿਹੜੀ ਉਹ ਤਕਰੀਬਨ 2 ਮਹੀਨੇ ਤੋਂ ਬਾਅਦ ਮਲੇਰਕੋਟਲੇ ਕੈਂਪ ਚੋਂ ਉਹ ਪੁੱਛ ਪਛਾਂਦੇ ਸੀ ਨਾ ਫਿਰ ਵੀ ਤੁਹਾਡੇ ਕੋਈ ਲੱਗਦੇ ਲਗਾ। ਇਹ ਨਹੀਂ ਸੀ ਉੱਠੀ ਮਲੇਰਕੋਟਲਾ ਰਿਆਸਤ ਜਿਹੜੀ ਸੀ, ਇਹ ਥਾਂ ਦੀ ਥਾਂ ਆ ਉਧਰ ਹੀ ਗਈ। ਲੇਕਿਨ ਇਹਦੇ 'ਚ ਨਾ ਕਤਲੋਗਾਰਤ ਹੋਈ ਨਾ ਕੁਝ ਹੋਇਆ। ਸਾਡਾ ਜਿਹੜਾ ਜ਼ਿਲ੍ਹਾ ਸੀ ਉਹਦੇ ਵਿੱਚ ਤਾਂ ਸ਼ਹਿਰ ਖੰਨਾ ਲੱਗਦਾ ਸੀ, ਪਿੰਡ ਭਵੰਤੀ ਸੀ, ਤਹਿਸੀਲ ਸਮਰਾਲਾ ਸੀ, ਆਰੀਆ ਸਕੂਲ ਸੀ ਲਾਲ ਸਮਰਾਲ ਸਾਡੇ ਜਿੱਥੇ ਨਾਨਕੇ ਰਹਿੰਦੇ ਸੀ। ਪਤਾ ਕੀਤਾ ਜਿਹੜੇ ਉਹ ਸਿੱਖ ਸੀ ਨਾ ਉਹਨਾਂ ਦਾ ਤਲਕ ਵੀ ਸੀ। ਅੱਛਾ ਉਹਨਾਂ ਨੂੰ ਕਿਹਾ ਸਰਾ ਕਰਕੇ ਸਾਡੀ ਕੁੜੀ ਫਲਾਨੀ ਜਗ੍ਹਾ ਤੋਂ ਉਹਨਾਂ ਨੇ ਖੋਲੀ ਹੈ। ਉਹਨਾਂ ਨੇ ਪਤਾ ਕੀਤਾ ਆਖੇ ਹੈ ਯਾਰ ਕੁੜੀ 2 ਨੇ 1 ਨਹੀਂ। ਤੇ ਉਹਨਾਂ ਨੇ ਕਿਹਾ ਵੀ ਫਿਰ ਇਹਨਾਂ ਨੂੰ ਅਸੀਂ ਮਲੇਰਕੋਟਲੇ ਕੈਂਪ 'ਚ ਪਹੁੰਚਾਉਣਾ। ਦੋਵੇਂ ਪਹੁੰਚਾ ਗਏ ਫਿਰ ਦੋਵਾਂ ਨੂੰ? ਹਾਂ ਚੰਗਾ ਰਿਹਾ। ਸਿੱਖ ਜਿਹੜੇ ਉਹ ਕੀ ਦੱਸਿਆ ਉਹਦਾ ਨਾਂ? ਭਗਤਾ ਸਿੰਘ। ਉਹ ਫਿਰ ਛੱਡ ਕੇ ਗਏ ਜੀ? ਉਹ ਛੱਡ ਕੇ ਗਿਆ। ਅੱਛਾ ਵੇਖ ਲਓ, ਮਾਰਨ ਵਾਲੇ ਲੁੱਟਣ ਵਾਲੇ ਵੀ ਸਿੱਖ ਸਨ, ਵਿੱਚ ਬਚਾਉਣ ਵਾਲੇ ਵੀ ਸਿੱਖ ਹੈ ਸਨ। ਚੰਗੇ ਮੰਦੇ ਹੁੰਦੇ ਨੇ ਜਿਵੇਂ ਮੁਸਲਮਾਨਾਂ ਚ ਕਤਲੋ ਗਾਰਤ ਹੋਈ ਸੀ ਨਾ। ਵਡੇਰਿਆਂ ਨੇ ਦੱਸਿਆ ਜਿਸ ਲਿਆ ਹਿਲਜੁਲ ਹੋਈ ਹੈ ਫਿਰ ਉਹਨਾਂ ਨੇ ਨਾ ਜਿਹੜੇ ਸੀ ਨਾ ਮੁਸਲਮਾਨ ਇਹਨਾਂ ਦਾ ਵਡਾਗਾ ਸ਼ੁਰੂ ਕਰਤਾ ਸੀ ਪਿੰਡ ਚ ਆਸੇ ਪਾਸੇ। ਇਹ ਫਿਰ ਨਿਕਲ ਕੇ ਆ ਜਿੱਥੇ ਕਿਤੇ ਲੱਭਦਾ ਸੀ ਨਾ ਮੁਸਲਮਾਨ ਉਹਨੂੰ ਭੱਜ ਕੇ ਮਾਰਦੇ ਸੀ। ਉਹ ਬਰਸ਼ੇ ਹੁੰਦੇ ਸੀ, ਉਹਨਾਂ ਕੋਲ ਦੱਸਦੇ ਨੇ ਕਿ ਉਹ ਬਰਸ਼ੇ ਜਿਹੜੇ ਨਾ ਸਿੱਧੇ ਮਾਰ ਕਈ ਬੰਦਿਆਂ ਦੇ ਇੱਧਰ ਵੀ ਨਿਸ਼ਾਨ ਆਏ ਨੇ ਜਿਨ੍ਹਾਂ ਦੇ ਲੱਗੇ ਨੇ। ਨਿਸ਼ਾਨ ਸੀ ਬਹੁਤ ਹੋ ਗਏ। ਮੇਰਾ ਚਾਚਾ ਸਹੁਰਾ ਸੀ ਉਹਦੇ ਲੱਗਾ ਸੀ ਇੱਥੇ ਵਰਸ਼ਾ। ਅੱਛਾ ਉਹ ਤੋਂ ਬਾਅਦ ਜੀ ਲਾਲ ਇੱਕ ਲਲੌੜੀ ਪਿੰਡ ਸੀ, ਉਹ ਮੁਸਲਮਾਨਾਂ ਦਾ ਪਿੰਡ ਸੀ। ਸਮਝੀ ਗੱਲ ਕਿ ਨਹੀਂ? ਇੱਕ ਗਡਹੇੜਾ ਪਿੰਡ ਸੀ ਤੇ
ਉਹ ਵੀ ਮੇਰਾ ਉੱਥੇ ਵੀ ਮੁਸਲਮਾਨ ਕਾਫੀ ਸੀ। ਇਹ ਲਲੌੜੀ ਦੇ ਜਿਹੜੇ ਬੰਦੇ ਬੜੇ ਦਲੇਰ ਸੀ। ਇੱਥੇ ਦੀ ਨੰਬਰਦਾਰੀ ਜ਼ੈਲਦਾਰੀ ਵੀ। अस्सलाम वालेकुम नाज़रीन, मैं ਤੁਹਾਡਾ ਮੇਜ਼ਬਾਨ ਮੁਹੰਮਦ ਤਨਵੀਰ ਇੱਕ ਨਵੀਂ ਵੀਡੀਓ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹਾਂ। ਤੁਸੀਂ ਦੇਖ ਰਹੇ ਹੋ ਸਾਡਾ YouTube ਚੈਨਲ ਮੇਰਾ ਪਿੰਡ ਮੇਰਾ ਪੰਜਾਬ। ਸਾਡੇ ਬਜ਼ੁਰਗ ਮੌਜੂਦ ਨੇ ਜਿਹੜੇ ਮਹਾਜਰ ਨੇ, ਚੜ੍ਹਦੇ ਪੰਜਾਬੋਂ ਆਏ। ਇਹਨਾਂ ਕੋਲ ਇਹਨਾਂ ਦੀ ਸਟੋਰੀ ਪੁੱਛਣੀ ਹੈ ਕਿ ਕਿਵੇਂ ਚੜ੍ਹਦੇ ਪੰਜਾਬੋਂ 47 ਟਾਈਮ ਆਏ ਸਨ। ਇਹਨਾਂ ਦੇ ਪਿੰਡ ਗੁਬਾਟੁਕ ਹੋਈ, ਇਹਨਾਂ ਦੇ ਕੋਈ ਸ਼ਹੀਦ ਹੋਏ ਜਾਂ ਕੀ ਉੱਥੇ ਕੀ ਇਹਨਾਂ ਨਾਲ ਬੀਤੀ, ਇਹ ਕਿਵੇਂ ਚੜ੍ਹਦੇ ਪੰਜਾਬੋਂ ਲੈਂਦੇ ਪੰਜਾਬ ਆਏ ਸਨ। ਇਹਨਾਂ ਨੇ ਆਪਣੇ ਪਿੰਡੇ ਦੇ ਕੀ ਮੁਸੀਬਤਾਂ ਝੱਲੀਆਂ, ਕੀ ਕੁਝ ਨਾ ਵੇਖਿਆ, ਇਹ ਸਾਰੀ ਤਫਸੀਲੀ ਗੱਲ ਇਹਨਾਂ ਨਾਲ ਕਰਨੇ, ਸਾਡੇ ਨਾਲ ਰਹਿਣਾ। ਚਲੋ अस्सलाम वालेकुम जी। ਵਾਲੇਕੁਮ ਸਲਾਮ ਜੀ। ਅੱਛਾ ਜੀ, ਕੀ ਨਾਂ ਆਪਣਾ? ਮੇਰਾ ਨਾਂ ਜੀ ਮੁਹੰਮਦ ਰਮਜ਼ਾਨ। ਮੁਹੰਮਦ ਰਮਜ਼ਾਨ। ਤੁਹਾਡੇ ਵਾਲ ਸਾਹਿਬ ਦਾ ਕੀ ਨਾਂ ਜੀ? ਰੁਕਨਦੀਨ ਜੀ। ਅੱਛਾ ਜੀ, ਉਰਫ ਰੁਕਨਾ। ਚਲੋ ਉਰਫ ਰੁਕਨਾ। ਤੇ ਆਪਣੀ ਜ਼ਾਤ ਕਿਹੜੀ ਜੀ? ਗੁੱਜਰ ਜੀ। ਅੱਛਾ ਜੀ, ਗੋਤ ਕਿਹੜੀ ਆਪਣੀ? ਮੁੰਨਣ ਮੋਨਣ। ਜਿਆ। ਤੁਸੀਂ ਮਹਾਜਰ ਜੀ ਕਿ ਵਸਨੀਕ ਜੀ? ਅਸੀਂ ਮਹਾਜਰ ਹਾਂ ਜੀ। ਅੱਛਾ। ਅੱਛਾ ਜੀ, ਚੜ੍ਹਦੇ ਪੰਜਾਬ ਆਪਣਾ ਪਿੰਡ ਕਿਹੜਾ ਸੀ ਇੰਡੀਆ ਵਿੱਚ? ਉੱਥੇ ਜੀ ਪਿੰਡ ਸੀ ਇੱਕ ਲਲੌੜੀ। ਅੱਛਾ। ਜਿਆ ਜਟਾਣਾ, ਇਹ ਸਾਰੇ ਜਿਹੜੇ ਨੇ ਉੱਥੇ ਇੰਡੀਆ ਦੀ ਪਿੰਡ ਸੀ। ਇੱਥੇ ਸਾਡੇ ਮਹਾਜਰ ਸੀ। ਸਾਡੇ ਪਿੰਡ ਦਾ ਨਾਮ ਸੀ ਜੀ ਭਮੱਦੀ। ਬੰਦੀ ਭਮੱਦੀ। ਬੱਦੀ। ਤੇ ਅੱਛਾ ਜੀ, ਆਪਣਾ ਜ਼ਿਲ੍ਹਾ ਕਿਹੜਾ ਸੀ ਉੱਥੇ? ਉਸ ਵੇਲੇ ਜ਼ਿਲ੍ਹਾ ਸਾਨੂੰ ਤੇ ਲੱਗਦਾ ਸੀਗਾ, ਮੇਰਾ ਮਤਲਬ ਆਪਣਾ ਲੁਧਿਆਣਾ। ਲੁਧਿਆਣਾ। ਤਹਿਸੀਲ ਸਮਰਾਲਾ ਸੀ। ਅੱਛਾ ਅੱਛਾ। ਆਪਣੇ ਪਿੰਡ ਦੇ ਆਲੇ ਦੁਆਲੇ ਕਿਹੜਾ ਕਿਹੜਾ ਪਿੰਡ ਸੀ ਚਾਚਾ ਜੀ? ਸਾਡੇ ਇਰਦ ਗਿਰਦ ਜੀ ਚਕੋਹੀ ਪਿੰਡ ਸੀ। ਸਾਡੇ ਦਾ ਭਮੱਦੀ ਸੀ, ਉਹਦਾ ਨਾਮ ਸੀ ਚਕੋਹੀ। ਚੇ ਕਾਬਾ ਕੋ ਹਈਏ ਹੀ। ਹਾਂਜੀ ਹਾਂਜੀ। ਚਕੋਹੀ। ਅੱਛਾ। ਫਿਰ ਪਿੰਡ ਆਪਣਾ ਬਹੁਤ ਵੱਡਾ ਸੀ? ਹਾਂ ਜੀ, ਪਿੰਡ ਕਾਫੀ ਵੱਡਾ ਸੀ। ਅੱਛਾ ਚਾਚਾ, ਕਿਹੜੀ ਬਰਾਦਰੀ ਰਹਿੰਦੀ ਸੀ ਆਪਣੇ ਮੁਸਲਮਾਨਾਂ ਦੀ ਉੱਥੇ? ਸਾਡੇ ਮੁਸਲਮਾਨਾਂ ਦੇ ਵਿੱਚ ਜ਼ਿਆਦਾ ਗੁੱਜਰ ਬਰਾਦਰੀ ਸੀ। ਹਾਂਜੀ। ਤੇ ਘਰ ਸਿਰਫ 10 ਸੀ ਮਹਾਜਰਾਂ ਦੇ। ਜਾਂ ਸਾਡਾ ਆਪਣਾ ਰਕਬਾ ਵਗੈਰਾ ਜਿਹੜਾ ਸੀ ਨਾ, ਇਹ ਬੇਟ ਦੇ ਇਲਾਕੇ ਦਾ ਸੀ। ਅੱਛਾ ਜੀ। ਇੱਥੇ ਆ ਕੇ ਭਮੱਦੀ ਸਾਡੇ ਵਾਲਦ ਸਾਹਿਬ ਨੇ ਕੋਈ 4 ਪੈੜੀਆਂ ਜ਼ਰ ਖਰੀਦ ਕੀਤੀਆਂ ਸੀ, ਜਿਹੜੀਆਂ ਕਿ ਇੱਥੇ ਉਹਨਾਂ ਦਾ ਬਾਪ ਇੱਥੇ ਆਈਆਂ ਨੇ ਸਾਨੂੰ ਬਾਅਦ 'ਚ। ਤੇ ਬੇਟ ਦਰਿਆ ਦਾ ਦਰਿਆ ਨੀਲ ਜਿਹੜਾ ਸੀ ਨਾ, ਉਹਦੇ ਕਿਨਾਰੇ ਸਾਡਾ ਰਕਬਾ ਸੀ। ਅੱਛਾ। ਹੋਰ ਸਰ? ਤੇ ਆਪਣੇ ਪਿੰਡ ਵਿੱਚ ਹੋਰ ਜਾਤਾਂ ਵੀ ਹਨ, ਮਜ਼ਹਬ ਸਿੱਖ ਹੈ ਸਨ? ਸਿੱਖ ਬਥੇਰੇ ਸੀ। ਪਿੰਡ ਹੀ ਸਿੱਖਾਂ ਦਾ ਹੀ ਸੀ। ਖੱਤਰੀ ਵੀ ਸੀਗੇ। ਅੱਛਾ। ਸਿੱਖ ਖੱਤਰੀ ਜ਼ਿਆਦਾ ਪਿੰਡ ਸਿੱਖਾਂ ਦਾ ਸੀ। ਜਿਆ। ਤੇ ਸਿੱਖਾਂ ਦੀ ਜ਼ਾਤ ਦਾ ਪਤਾ ਕਿਹੜੀ ਜ਼ਾਤ ਦੇ ਹਾਂ? ਨਹੀਂ, ਜ਼ਾਤ ਦਾ ਸਾਨੂੰ ਸਿਰਫ ਸਿੱਖਾਂ ਦਾ ਹੀ ਪਤਾ ਹੈ। ਸਿੱਖ ਹੈ। ਇਹ ਸਿੱਖ ਸੀ। ਉਹਨਾਂ ਨੇ ਜ਼ਿਆਦਾ ਵਡਾਗਾ ਵੀ ਕੀਤਾ ਹੈ, ਕਿਉਂਕਿ ਸਾਡੇ ਜਿਹੜੇ ਗੁੱਜਰ ਸੀ ਇਹ ਦਲੇਰ ਕੌਮ ਸੀ। ਕਾਰੋਬਾਰ ਇਹਨਾਂ ਦਾ ਸੀ ਉੱਥੇ ਭੇਡ ਬੱਕਰੀ। ਜ਼ਮੀਨਾਂ ਆਸੇ ਪਾਸੇ ਬੇਟ ਦੇ ਇਲਾਕੇ ਦੇ ਵਿੱਚ ਸੀ। ਜੀ, ਆਪਣੇ ਨੰਬਰਦਾਰ ਕਿੰਨੇ ਹੋ ਪਿੰਡ ਦੇ? ਨੰਬਰਦਾਰ ਦਰਵਾਜ਼ੇ ਪਿੰਡ ਦੇ 4 ਸੀ। ਨੰਬਰਦਾਰ 2 ਸੁਣੇ ਹੋਏ ਨੇ। ਅੱਛਾ ਅੱਛਾ। ਦੋਵੇਂ ਮੁਸਲਮਾਨ ਸਨ? ਨਹੀਂ, ਸਿੱਖ। ਕਿਸੇ ਦਾ ਨਾਂ ਯਾਦ? ਨਹੀਂ ਯਾਦ, ਕਿਉਂਕਿ ਉਮਰ ਛੋਟੀ ਸੀ ਉਸ ਵੇਲੇ। ਅੱਛਾ ਅੱਛਾ ਅੱਛਾ। ਤੇ ਆਪਣੀ ਮਸਜਿਦ ਪਿੰਡ ਵਿੱਚ ਹੈ ਸੀ ਉੱਥੇ? ਹਾਂਜੀ। ਮੇਰਾ ਖਿਆਲ ਹੈ ਵੀ ਮਸਜਿਦ ਹੈ ਸੀ, ਪਰ ਉਹ ਲੋਕ ਛਿਪ ਕੇ ਪੜ੍ਹਦੇ ਹੁੰਦੇ ਸੀ। ਅੱਛਾ ਅੱਛਾ ਅੱਛਾ। ਮੁਸਲਮਾਨ। ਤੇ ਆਪਣੀ ਜ਼ਮੀਨ ਕਿੰਨੀ ਹੋਈ ਚਾਚਾ? ਸਾਡੀ ਜ਼ਮੀਨ ਤਾਂ ਜੀ ਕਾਫੀ ਸੀਗੀ, ਲੇਕਿਨ ਉਹ ਬੇਟ ਦੇ ਇਲਾਕੇ ਦੀ ਸੀ। ਮੈਂ ਤੁਹਾਨੂੰ ਦੱਸਦਾ। ਲੇਕਿਨ ਉਹ ਨਾ ਫਿਰ ਇੱਧਰ ਆ ਕੇ ਜਿਸ ਵੇਲੇ ਅਸੀਂ ਦੇਵੀਦਾਸ ਟੋਬੇ ਦੇ ਕੋਲ ਪਿੰਡ ਹੈ ਇੱਕ, ਉੱਥੇ ਆ ਕੇ ਸਟੇ ਕੀਤਾ ਸੀਗਾ। ਫਿਰ ਉੱਥੇ ਸਾਨੂੰ ਜ਼ਮੀਨ ਪੂਰੀ ਨਾ ਮਿਲ ਸਕੀ। ਫਿਰ ਜ਼ਿਲ੍ਹਾ ਗੁਜਰਾਂ ਵਾਲੇ ਦਾ ਫਾਰਮ ਦਿੱਤਾ। ਇੱਥੇ ਆ ਕੇ ਫਿਰ ਇਹਨਾਂ ਦੇ ਯੂਨਿਟ ਜ਼ਿਆਦਾ ਸੀ, ਉਹਦੇ ਘੱਟ ਸੀ। ਸਾਨੂੰ ਸਿਰਫ 18 ਕਿੱਲੇ ਜ਼ਮੀਨ ਪਈ ਸੀ। ਅੱਛਾ ਅੱਛਾ। ਉੱਥੇ 4 ਮਰਬੇ ਜ਼ਮੀਨ ਦੱਸਦੇ ਸੀ ਵਡੇਰੇ। ਜੀ ਸਹੀ ਹੈ। ਅੱਛਾ ਜੀ, ਆਪਣੇ ਕੋਈ ਮੱਝਾਂ ਜਾਂ ਢੱਗੇ ਢੁੱਗੇ ਰੱਖੇ ਆਪਣੇ ਬਿਆਰੀ ਕੀ ਦੱਸਦੇ ਆ? ਜੀ ਰੱਖੇ ਸੀ।
ਬੱਕਰੀਆਂ ਰੱਖੀਆਂ ਸੀ ਤਰੀਕ ਹੋ, ਇੱਕ ਮੱਝ ਸੀ, 2 ਮੱਝਾਂ। ਉਹ ਉੱਥੋਂ ਹਟਵਾ ਗੱਗੜ ਮਾਜਰਾ ਪਿੰਡ ਸੀ, ਉੱਥੇ ਜਾ ਕੇ ਦੁੱਧ ਦੇ ਕੇ ਆਉਂਦੇ ਸੀ। ਤੇ ਹਲਵਾਈ ਸ਼ਲਵਾਈ ਵੀ ਹੈ ਸੀ ਜਿੱਥੇ ਉਹ ਦੇ ਕੇ ਆਉਂਦੇ ਨੇ। ਭਾਈ ਹੋਰੀ ਵੱਡੇ ਦੱਸਦੇ ਹੁੰਦੇ ਆ ਕਿ ਅਸੀਂ ਉੱਥੇ ਉਸ ਹਲਵਾਈ ਨੂੰ ਦੁੱਧ ਦੇ ਕੇ ਆਉਣਾ। ਅੱਛਾ ਅੱਛਾ। ਕਿੰਨੇ ਭਰਾ ਸੀ ਤੁਸੀਂ ਸਾਰੇ? ਅਸੀਂ ਭਰਾ ਸੀ ਜੀ, ਭਾਈ ਵਲੀ ਮੁਹੰਮਦ, ਇੱਕ ਦਾ ਨਾਂ ਉਮਰਦੀਨ, ਮੇਰਾ ਨਾਮ ਮੁਹੰਮਦ ਰਮਜ਼ਾਨ। ਇੱਕ ਭਾਈ ਸਾਡਾ ਫੌਤ ਹੋ ਗਿਆ ਸੀ ਤੇ ਵਾਲਦਾ ਸਾਡੀ ਉਧਰ ਹੀ ਫੌਤ ਹੋ ਗਈ ਸੀ। ਅੱਛਾ ਜੀ, ਉੱਥੇ ਮੁਸਲਮਾਨ ਤੁਹਾਡੇ ਬੇਰੀ ਦੱਸਦੇ ਹੋਣਗੇ, ਮੁਸਲਮਾਨਾਂ ਸਿੱਖਾਂ ਦਾ ਕਿਵੇਂ ਦਾ ਸੀ ਰਹਿਣ ਸਹਿਣ? ਕੋਈ ਤੰਗ ਤੇ ਨਹੀਂ ਹੈਗਾ? ਰਹਿਣ ਨਹੀਂ, ਪਹਿਲਾਂ ਤਾਂ ਨਹੀਂ ਸੀ ਤੰਗ ਕਰਦੇ। ਜਿਸ ਲਿਆ ਹਿਲ ਜੁਲ ਹੋਈ ਹੈ ਫੇਰ ਉਹਨਾਂ ਨੇ ਨਾ ਜਿਹੜੇ ਸੀ ਨਾ ਮੁਸਲਮਾਨ, ਇਹਨਾਂ ਦਾ ਬਣਾਗਾ ਸ਼ੁਰੂ ਕਰਤਾ ਸੀ ਪਿੰਡ 'ਚ ਆਸੇ ਪਾਸੇ। ਇਹ ਫਿਰ ਨਿਕਲ ਕੇ ਆ ਜਿੱਥੇ ਕਿਤੇ ਲੱਭਦਾ ਸੀ ਨਾ ਮੁਸਲਮਾਨ, ਉਹਨੂੰ ਭੱਜ ਕੇ ਮਾਰਦੇ ਸੀ। ਉਹ ਬਰਸ਼ੇ ਹੁੰਦੇ ਸੀ, ਉਹ ਲੋਕ ਉਹ ਦੱਸਦੇ ਨੇ ਕਿ ਉਹ ਬਰਸ਼ੇ ਜਿਹੜੇ ਨਾ ਸਿੱਧੇ ਮਾਰ, ਕਈ ਬੰਦਿਆਂ ਦੇ ਇੱਧਰ ਵੀ ਨਿਸ਼ਾਨ ਆਏ ਨੇ ਜਿਨ੍ਹਾਂ ਦੇ ਲੱਗੇ ਨੇ। ਅਜੇ ਤੱਕ ਨਿਸ਼ਾਨ ਸੀ, ਫੌਤ ਹੋ ਗਏ। ਮੇਰਾ ਚਾਚਾ ਸਹੁਰਾ ਸੀ, ਉਹਦੇ ਲੱਗਾ ਸੀ ਇੱਥੇ ਵਰਸ਼ਾ। ਅੱਛਾ, ਉਹ ਤੋਂ ਬਾਅਦ ਜੀ ਲਾਲ ਇੱਕ ਲਲੌੜੀ ਪਿੰਡ ਸੀ, ਉਹ ਮੁਸਲਮਾਨਾਂ ਦਾ ਪਿੰਡ ਸੀ। ਸਮਝੀ ਗੱਲ ਕਿ ਨਹੀਂ? ਇੱਕ ਗੜਹੇੜਾ ਪਿੰਡ ਸੀ ਤੇ ਉਹ ਵੀ ਮੇਰਾ, ਉੱਥੇ ਵੀ ਮੁਸਲਮਾਨ ਕਾਫੀ ਸੀ। ਇਹ ਲਲੌੜੀ ਦੇ ਜਿਹੜੇ ਬੰਦੇ ਬੜੇ ਦਲੇਰ ਸੀ। ਇੱਥੇ ਦੀ ਨੰਬਰਦਾਰੀ ਜ਼ੈਲਦਾਰੀ ਵੀ ਮੁਸਲਮਾਨਾਂ ਦੀ ਸੀ। ਹਾਂਜੀ, ਤੇ ਸਾਡੀ ਰਿਸ਼ਤੇਦਾਰੀ ਉੱਥੇ ਹੋ ਗਈ। ਲੇਕਿਨ ਜਿਸ ਵੇਲੇ ਕਤਲਾਮ ਆਮ ਸ਼ੁਰੂ ਹੋ ਗਿਆ, ਫਿਰ ਤਾਂ ਆਪਣੀਆਂ ਜਾਨਾਂ ਬਚਾ ਕੇ ਵਡੇਰੇ ਦੱਸ ਦਿੰਦੇ ਵੀ ਅਸੀਂ ਨਿਕਲੇ ਰਾਤ ਨੂੰ ਕਮਾਦਾ 'ਚ ਰਹਿਣਾ। ਸਮਝੀ ਗੱਲ ਕਿ ਨਹੀਂ? ਦਿਲੇ ਲੁਕੇ ਰਹਿਣਾ, ਰਾਤ ਨੂੰ ਸਫ਼ਰ ਕਰਨਾ। ਹਾਂਜੀ। ਹੋਰ ਤੇ ਜਦੋਂ ਈਦ ਆਉਂਦੀ ਸੀ, ਵੱਡੇ ਕੀ ਦੱਸਦੇ ਨੇ, ਕੋਈ ਈਦ ਤੇ ਨਹੀਂ ਕੋਈ ਮਸਲਾ ਬਣਦਾ? ਵੱਡੀ ਈਦ ਕੁਰਬਾਨੀ ਤੇ ਨਹੀਂ, ਉਹ ਕੋਈ ਨਹੀਂ ਸੀ। ਉਹ ਗਾਂ ਦਾ ਗੋਸ਼ਤ ਨਹੀਂ ਸੀ ਖਾਣ ਦਿੰਦੇ ਹੁੰਦੇ। ਛੋਟਾ ਗੋਸ਼ਤੀ ਮੇਰਾ ਮਤਲਬ, ਇਹਨਾਂ ਨੇ ਸਾਡੇ ਭੇਡ ਬੱਕਰੀ ਜੀ ਸੀ, ਇਹਨਾਂ ਨੇ ਆਪਣਾ ਹੀ ਬੱਕਰਾ ਲੀਲਾ ਕਰਨਾ। ਉਹ ਧਿਆਨ ਰੱਖਦੇ ਵੀ ਕਿਸੇ ਨੇ ਗਾਂ ਤੇ ਨਹੀਂ ਕੀਤੀ। ਗਾਂ ਨੂੰ ਗਊ ਮਾਤਾ ਕਹਿੰਦੇ ਸੀ। ਅੱਛਾ, ਜਦੋਂ ਨਿਕਲੇ ਤੁਸੀਂ ਦੱਸਿਆ ਕਿ ਰਾਤ ਨੂੰ ਨਿਕਲੇ ਘਰੋਂ ਪਿੰਡੋਂ, ਆਪਣੇ ਵੱਡੇ ਧਾਰੇ ਦੱਸਦੇ ਹੋਣਗੇ ਘਰੋਂ ਕੀ ਲਿਆ, ਕਿਵੇਂ ਨਿਕਲੇ ਸਨ? ਕੋਈ ਘਰੋਂ ਜੀ ਉੱਥੇ ਇੱਕ ਭਗਤਾ ਜੱਟ ਸਿੱਖ ਸੀ। ਅੱਛਾ ਜੀ। ਜੋ ਸਮਾਨ ਸਮੂਨ ਸੀ ਬਿਸਤਰੇ ਉਹਦਾ ਪਰ ਉਹ ਤਾਂ ਸੁੱਟਿਆ ਉਹਦੇ ਘਰ। ਅੱਛਾ। ਇੱਕ ਝੋਟੀ ਤੇ ਜੋ ਮਾਲ ਸੀਲਾ ਉਹ ਲੈ ਕੇ ਨਿਕਲ ਪਏ। ਲਲੌੜੀ ਨੂੰ ਆ ਰਹੇ ਨੇ। ਉਹ ਤਕਰੀਬਨ ਸੋਨਾ ਚਾਂਦੀ ਸੀ ਉਸ ਵੇਲੇ, ਚਾਂਦੀ ਦੇ ਰੁਪਈਏ। ਉਹ ਜਿਸ ਵੇਲੇ ਆਏ ਬਗਰੋਂ, ਫਿਰ ਸਿੱਖਾਂ ਦਾ ਹੱਲਾ ਜਿਸ ਵੇਲੇ ਪਿਆ, ਉਹ ਮਾਲ ਉੱਥੇ ਸੁੱਟ ਦਿੱਤਾ। ਮਾਲ ਸੁੱਟਤਾ, ਝੋਟੀ ਵੀ ਛੱਡ ਦਿੱਤੀ। ਮਤਲਬ ਹਮਲਾ ਹੋਇਆ ਤੇ ਆਪਣੀ ਜਾਨ ਬਚਾਉਣ ਸਾਰਾ ਕੁਝ ਛੱਡ ਦਿੱਤਾ। ਸਾਰਾ ਸੁੱਟਤਾ। ਉਹਦੇ ਵਿੱਚ ਕਾਫੀ ਸਾਰਾ ਮਾਲ ਸੀ, ਦੱਸਦੇ ਲਿਆ। ਤੇ ਬਾਕੀ ਲੋਕ ਜਿਹੜੇ ਸੀ ਨਾ, ਜਿਹੜਾ ਸਮਾਨ ਘਰੇਲੂ ਸੀ, ਉਹ ਸਾਰਾ ਭਗਤੇ ਜੱਟ ਦੇ ਘਰ ਸੁੱਟ ਆਂਦਾ ਸੀ। ਇਹਨਾਂ ਨੇ ਸਿੱਖ ਸੀ, ਕੋਈ ਸਿੱਖ ਹੀ ਸੀ, ਲੇਕਿਨ ਤਲਕ ਉਹਦੇ ਨਾਲ ਬੜਾ ਸੀ ਸਾਡੇ ਬਜ਼ੁਰਗਾਂ ਦਾ। ਕੋ ਨਾਂ ਯਾਦ ਹੈ ਉਹਨਾਂ ਦਾ? ਕੀ ਭਗਤਾ ਜੱਟ। ਭਗਤਾ ਸਿੰਘ? ਹਾਂ, ਭਗਤਾ ਸਿੰਘ। ਅੱਛਾ, ਉਹਦੇ ਨਾਲ ਵਾਵਾ ਸੀ ਤਲਕ ਆਪਣੇ ਵੱਡਿਆਂ ਦਾ? ਹਾਂ। ਅੱਛਾ ਅੱਛਾ। ਲੇਕਿਨ ਅਸੀਂ ਲੈ ਕੇ ਇੱਥੇ ਕੁਛ ਨਹੀਂ ਸੀ ਜੀ ਆਏ, ਆਪਣੀਆਂ ਜਾਨਾਂ ਹੀ ਲੈ ਕੇ ਆਏ ਨੇ ਵਡੇਰੇ ਦਾ। ਤੇ ਉੱਥੋਂ ਨਿਕਲ ਕੇ ਫਿਰ ਚਾਚਾ ਕਿੱਧਰ ਨੂੰ, ਕੈਂਪ ਕਿਹੜੇ ਵੱਲ ਨੂੰ ਗਏ ਪਿੰਡੋਂ ਨਿਕਲ ਕੇ? ਉੱਥੋਂ ਜੀ ਫਿਰ ਸਾਡੀ ਰਿਸ਼ਤੇਦਾਰੀ ਸੀ, ਭਾਰਸੋ ਪਿੰਡ ਸੀ, ਰਿਆਸਤ ਮਲੋਹ ਦੇ ਵਿੱਚ। ਉਹਨਾਂ ਕੋਲ ਚਲੇ ਗਏ। ਉੱਥੋਂ ਫਿਰ ਆਏ, ਇੱਕ ਰੋੜੇਵਾਲ ਪਿੰਡ ਆਇਆ ਸੀ। ਉੱਥੇ ਮੇਰੇ ਭਾਈ ਇਹ ਭਾਈ ਜਿਹੜਾ ਹੈ, ਉਹ ਆਂਦੇ ਸੀ ਬੜੋ, ਜਿਹੜਾ ਬੜਾ ਭਾਈ ਹੈ, ਉਹਨੂੰ ਉਹਨਾਂ ਨੇ ਕਿਰਪਾਨ ਪਹਿਨਾਈ ਸੀ। ਅੱਛਾ ਜੀ। ਕਿੰਨੇ ਕਿਰਪਾਨ ਨੂੰ ਪਹਿਨਾਈ ਸੀ? ਭਾਈ ਬੜਾ ਸੀ, ਉਹਦਾ ਨਾਂ ਸੀ ਵਲੀ ਮੁਹੰਮਦ। ਅੱਛਾ। ਦੂਜੇ ਦਾ ਨਾਂ ਸੀ ਉਮਰਦੀਨ। ਮੈਂ ਤੀਸਰੇ ਨੰਬਰ ਤੇ ਸੀ, ਮੇਰਾ ਨਾਂ ਸੀ ਮੁਹੰਮਦ ਰਮਜ਼ਾਨ। ਹਾਂਜੀ। ਬਾਪ ਮੇਰੇ ਦਾ ਨਾਂ ਸੀ ਰੁਕਨਦੀਨ। ਔਰ ਉਹ ਰੁਕਣਾ ਕਰਕੇ ਹੀ ਕਹਿੰਦੇ ਸੀਗੇ। ਇਹ ਜ਼ਮੀਨ ਜਾਇਦਾਦ ਸਾਨੂੰ ਫਿਰ ਤੁਹਾਨੂੰ ਦੱਸਦਾ ਵੀ ਸਾਡਾ ਤਾਇਆ ਰਹਿੰਦਾ ਹੁੰਦਾ ਸੀ
ਚੱਕ ਬਿਆਣੀ ਬੇਟ ਦੇ ਵਿੱਚ ਸੀ, ਦਰਿਆ ਨੀਲ ਦੇ ਕਿਨਾਰੇ ਤੇ। ਇਹ ਫਿਰ ਉੱਥੋਂ ਵਾਲੀ ਉਹ ਸਾਨੂੰ ਜ਼ਮੀਨ ਆਈ ਸੀ। ਦਾਦੀ ਸਾਡੀ ਸੀ ਜ਼ਿਲ੍ਹਾ ਹੁਸ਼ਿਆਰਪੁਰ ਦੀ, ਉਹ ਫਿਰ ਚੁੱਕ ਕੇ ਨਾ ਇੱਥੇ ਆ ਗਈ ਪਵੱਦੀ। ਇੱਥੇ ਉਹਦੀ ਰਿਸ਼ਤੇਦਾਰੀ ਸੀ, ਸਮਝੀ ਗੱਲ ਕਿ ਨਹੀਂ। ਇੱਥੇ ਹੀ ਫਿਰ ਕਈ ਚੱਕ ਫਿਰੇ, ਫੈਸਲਾਬਾਦ, ਫਿਰ ਜੀ ਤੁਸੀਂ ਦੱਸਦੇ ਕਿ ਉਹ ਉੱਥੋਂ ਹੀ ਨਿਕਲ ਕੇ ਆ ਰਹੇ ਸੀ ਤੇ ਕੈਂਪ ਕਿਤੇ ਲੱਗਾ ਹੋਣਾ? ਕੈਂਪ ਸਿਰ ਮਲੇਰਕੋਟਲਾ ਹੀ ਸੀ ਉਸ ਵੇਲੇ, ਦੱਸਦੇ ਉੱਥੇ ਜਾ ਕੇ ਲੱਗਾ ਸੀ। ਉੱਥੇ ਹੀ ਲੱਗਾ ਸੀ ਮੁਸਲਮਾਨ। ਪਿੰਡੋਂ ਮਲੇਰਕੋਟਲੇ ਆਉਂਦੇ ਰਾਜ ਨਹੀਂ ਦੱਸਦੇ ਕਿ ਹਮਲਾ ਹੋਇਆ, ਕੋਈ ਆਪਣੇ ਕੋਈ ਸ਼ਹੀਦ ਹੋਏ ਮੁਸਲਮਾਨ ਜੀ। ਉੱਥੇ ਤੱਕ ਤਾਂ ਅੱਧ ਪਚਾਦੀ ਰਹਿ ਗਏ। ਸਾਡੀ ਇੱਕ ਬੱਚੀ ਵੀ ਬਲਕਿ ਖੋਲੀ ਸੀ ਉਹਨਾਂ ਨੇ, ਅਜੇ ਆਪਣੀ ਬੱਚੀ ਵੀ ਖੋਲੀ? ਆਹ ਖੋਲੀ ਸੀ ਸਿੱਖਾਂ ਨੇ। ਅੱਛਾ। ਉਹ ਇੱਕ ਪੁਲ ਆਉਂਦਾ ਸੀ ਰੋੜੇਵਾਲ, ਅੱਛਾ। ਉੱਥੇ ਆ ਕੇ ਊਂਠ ਦੇ ਉੱਤੇ ਲੱਦਿਆ ਸੀ ਉਹਨਾਂ ਨੇ। ਉੱਥੇ ਉਹ ਸਾਰਾ ਊਂਠ ਵੀ ਲਾ ਲਿਆ। ਅੱਛਾ। ਤੇ ਜੋ ਸੀ ਜਿਹੜੇ 2-3 ਬੱਚੀਆਂ ਸੀ ਨਾ, ਉਹਨਾਂ ਦੇ ਵਸੀਲ ਉਹ ਵੀ ਲੈ ਗਏ। ਅੱਛਾ। ਅਸੀਂ ਫਿਰ ਖੱਜਲ ਖੁਆਰ ਹੋ ਕੇ ਉਹ ਜਿਹੜੇ ਸਿੱਖ ਹਲ ਰੋੜਿਆ ਰਹੇ ਹੈ, ਉਹਨਾਂ ਨੇ ਕਿਹਾ ਕਿੱਥੇ ਜਾਣਾ ਹੈ? ਉਹਨਾਂ ਆਖਿਆ ਸਾਨੂੰ ਮਲੇਰਕੋਟਲੇ ਬਚਾਓ। ਤੇ ਕੁਝ ਤਗਰਾਲਾ ਪਿੰਡ ਸੀ, ਬਾਲਦਾ ਸਾਡੀ ਉੱਥੇ ਫੌਤ ਹੋ ਗਈ ਸੀ। ਉਹ ਸਿੱਖ ਬੇਹਰਮਤੀ ਕਰਦੇ ਸੀ। ਉਹ ਇੱਕ ਮੈਂ ਆਖਿਆ ਉਹਦੇ ਖੂਹ ਦੇ ਵਿੱਚ ਧੱਕੇ ਦੇ ਦਿੱਤੇ, ਬਾਲਦਾ ਸਾਡੀ ਉੱਥੇ ਹੀ ਖਤਮ ਹੋ ਗਈ ਸੀ। ਜਿੰਦਿਆਂ ਨੂੰ ਖੁਦ ਵਿੱਚ ਧੱਕਾ ਦੇ? ਹਾਂ। ਬਾਲਦਾ ਵੀ ਤੁਹਾਡੀ ਖੂਹ 'ਚ? ਬਾਲਦਾ ਵੀ ਖੂਹ 'ਚ। ਭੈਣ ਸਾਡੀ ਫਿਰ ਇੱਕ ਬਚ ਗਈ ਸੀ, ਉਹ ਜਿਸ ਲਿਆਈ ਤੇ ਜਿਹੜੀ ਭੈਣ ਉਂਝ ਬਚ ਗਈ ਉਹ ਵੀ ਖੂਹ 'ਚ ਡਿੱਗੀ? ਨਹੀਂ, ਜਿਹੜੀ ਖੂਹ 'ਚ ਡਿੱਗੀ ਵੀ ਇੱਕ ਬਚ ਗਈ। ਅੱਛਾ। ਦੂਜੀ ਨੂੰ ਤਾਂ ਲੈ ਗਏ ਸੀ ਨਾ, ਉਹ ਸਾਨੂੰ ਕਾਫੀ ਅਰਸੇ ਤੋਂ ਬਾਅਦ ਮਲੇਰਕੋਟਲੇ ਮਿਲੀ ਹੈ। ਫਿਰ ਦੂਸਰੀ ਜਿਹੜੀ ਲੈ ਕੇ ਭੈਣ, ਉਹ ਭੈਣ ਸੀ? ਆਹੋ। ਅੱਛਾ। ਉਹ ਵੱਡੀ ਭੈਣ ਸੀ, ਇਹ ਛੋਟੀ ਸੀ ਜਿਹੜੀ ਖੂਹ 'ਚੋਂ ਨਿਕਲੀ। ਅੱਛਾ। ਉਸ ਪਿੰਡ ਦੇ ਵਿੱਚ ਜਿਸ ਵੇਲੇ ਕੱਢੀ, ਉਹਨਾਂ ਆਖਿਆ ਇਹ ਤਾਂ ਫਲਾਨੀ ਕੁੜੀ ਹੈ। ਉੱਥੇ ਦੀ ਇੱਕ ਕੁੜੀ ਵਿਆਹੀ ਸੀ ਉੱਥੇ। ਅੱਛਾ। ਤਗਰਾਲੇ, ਉਹਦੇ ਘਰ ਲੈ ਗਏ। ਜੇ ਸਾਡੇ ਪਿੰਡ ਦੀ ਕੁੜੀ ਨਾ ਵਿਆਹੀ ਸੀ, ਉਹਦੇ ਘਰ ਚਲੀ ਗਈ। ਅੱਛਾ। ਖਾਲਾ ਪੀਲਾ ਕੀ ਸੀ, ਬਹਰਹਾਲ ਉਹ ਬਚ ਗਈ ਸੀ। ਤੇ ਜਿਹੜੀ ਦੂਜੀ ਸੀ ਉਹ ਤੇ ਫਿਰ ਕੋਈ ਮਹੀਨਾ ਤੋਂ ਬਾਅਦ ਕੈਂਪ ਦੇ ਵਿੱਚ ਫਿਰ ਆਈ ਆ। ਉਹ ਚਾਚੀ ਕਿੰਨੇ ਕੁ ਦਿਨ ਬਾਅਦ ਆਈ ਤਕਰੀਬਨ? ਮਹੀਨੇ ਬਾਅਦ? ਉਹ 2 ਮਹੀਨੇ ਬਾਅਦ ਆਈ ਹੈ ਜੀ। 2 ਮਹੀਨੇ ਬਾਅਦ ਆਈ। ਉਹ ਖੁਦ ਕੋਈ ਬਚਾ ਕੇ ਨਿਕਲ ਆਈ ਜਾਂ ਕੋਈ? ਨਹੀਂ ਜੀ, ਉਹਨਾਂ ਨੇ ਫਿਰ ਪਤਾ ਕੀਤਾ, ਜਿਹੜੇ ਉਹ ਸਿੱਖ ਸੀ ਨਾ ਉਹਨਾਂ ਨੂੰ ਤਲਕ ਵੀ ਸੀ। ਅੱਛਾ। ਅੱਛਾ। ਉਹਨਾਂ ਨੂੰ ਕਿਹਾ ਇਸ ਤਰ੍ਹਾਂ ਕਰਕੇ ਸਾਡੀ ਕੁੜੀ ਫਲਾਨੀ ਜਗ੍ਹਾ ਤੋਂ ਉਹਨਾਂ ਨੇ ਖੋਲੀ ਹੈ। ਉਹਨਾਂ ਨੇ ਪਤਾ ਕੀਤਾ, ਆਖੇ ਹੈ ਯਾਰ ਕੁੜੀ 2 ਨੇ, ਇੱਕ ਨਹੀਂ। ਤੇ ਉਹਨਾਂ ਨੇ ਕਿਹਾ ਵੀ ਫਿਰ ਇਹਨਾਂ ਨੂੰ ਅਸੀਂ ਮਲੇਰਕੋਟਲੇ ਕੈਂਪ 'ਚ ਪਹੁੰਚਾਉਣਾ ਹੈ। ਦੋਵੇਂ ਬਚਾ ਗਏ ਫਿਰ ਦੋਵਾਂ ਨੂੰ? ਹਾਂ। ਚੰਗਾ ਰਿਹਾ। ਸਿੱਖ ਜਿਹੜੇ ਉਹ ਕੀ ਦੱਸਿਆ ਉਹਦਾ ਨਾਂ? ਭਗਤਾ ਸਿੰਘ। ਉਹ ਫਿਰ ਛੱਡ ਕੇ ਗਏ ਜੀ? ਉਹ ਛੱਡ ਕੇ ਗਿਆ। ਅੱਛਾ। 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 ਵੇਖ ਲਓ, ਮਾਰਨ ਵਾਲੇ ਲੁੱਟਣ ਵਾਲੇ ਵੀ ਸਿੱਖ ਸਨ, ਵਿੱਚ ਬਚਾਉਣ ਵਾਲੇ ਵੀ ਸਿੱਖ ਹੈ ਸਨ। ਚੰਗੇ ਮੰਦੇ ਹੁੰਦੇ ਨੇ, ਜਿਵੇਂ ਮੁਸਲਮਾਨਾਂ ਚ ਕਤਲੋ ਗਾਰਤ ਹੋਈ ਸੀ ਨਾ। ਹਾਂਜੀ। ਵਡੇਰਿਆਂ ਨੇ ਦੱਸਿਆ ਸੀ ਵੀ ਕੌਮ ਦਾ ਇੱਕ ਡਿਪਟੀ ਸੀ। ਹਾਂਜੀ। ਇਹ ਉਹਲਾ ਰਾਹ ਚ ਮੁਸਲਮਾਨਾਂ ਨੂੰ ਗੱਡੀਆਂ ਜੇ ਆਉਂਦੀ ਵੀ ਸੀ ਕੋਈ, ਤਾਂ ਉਹ ਗੱਡੀਆਂ ਕਤਲਾਮ ਕਰਦੇ ਸੀ। ਹਾਂਜੀ। ਉਹ ਫਿਰ ਕੌਮ ਦਾ ਡਿਪਟੀ ਇੱਕ ਮੁਸਲਮਾਨ ਸੀ। ਅੱਛਾ। ਲੁਧਿਆਣੇ ਚ। ਉਹਨੂੰ ਪਤਾ ਲੱਗ ਗਿਆ, ਉਹਨੇ ਸਿੱਖਾਂ ਦੀ ਗੱਡੀ ਇੱਧਰੋਂ ਜਾ ਰਹੀ, ਉੱਥੇ ਪਹੁੰਚਿਆ, ਉਹਨੇ ਗੱਡੀ ਰੋਕ ਕੇ ਉਹ ਲਾ ਕੇ ਕਹਿਣ ਲੱਗਾ ਇਹਨਾਂ ਨੂੰ ਕਤਲ ਕਰ ਦਿਓ ਜਿੰਨੇ ਵੀ ਹੋ ਸਕਦੇ ਨੇ। ਉਹਨਾਂ ਨੇ ਉਹ ਗੱਡੀ ਮੁਸਲਮਾਨਾਂ ਨੇ ਫਿਰ ਉਹ ਤਬਾਹ ਕੀਤੀ ਸੀ ਸਿੱਖਾਂ ਦੀ। ਹਾਂ, ਸਾਰੀ ਗੱਡੀ ਵੜ ਦਿੱਤੀ। ਸਾਰੀ ਗੱਡੀ ਵਾਪਸ ਫਿਰ ਭੇਜਤੀ। ਅੱਛਾ। ਕੈਂਪ ਦੇ ਵਿੱਚੋਂ ਫਿਰ ਕਿਵੇਂ ਆਏ ਉਹਨਾਂ ਨੂੰ? ਕੈਂਪ 'ਚ ਫਿਰ ਇਸ ਤਰ੍ਹਾਂ ਆਏ, ਉਹ ਸਾਡੇ ਜਿਹੜੇ ਲੱਗਦੇ ਲਗਾਉਂਦੇ, ਫਿਰ ਪਤਾ ਲੱਗਦਾ ਵੀ ਫਲਾਨਾ ਫਲਾਨੀ ਜਗ੍ਹਾ ਬੈਠਾ, ਫਲਾਨਾ ਫਲਾਨੀ ਜਗ੍ਹਾ ਬੈਠਾ ਹੈ। ਅੱਛਾ। ਫਿਰ ਸਾਡੇ ਵਡੇਰੇ ਪਤਾ ਲੱਗਿਆ ਵੀ ਤਾਏ ਚਾਚੇ ਜਿਹੜੇ ਨੇ ਉਹ ਜ਼ਿਲ੍ਹਾ ਟੋਬੇ ਚਲੇ ਗਏ ਨੇ। ਉੱਥੋਂ ਫਿਰ 2 ਚੱਕ ਹੈ, ਇੱਕ ਰਾਮਦਵਾਲੀ, ਤੇ ਉੱਥੇ ਆਏ। ਉੱਥੋਂ ਇਹਨਾਂ ਨੇ ਕਿਹਾ ਵੀ ਤੁਹਾਨੂੰ ਸ਼ੇਖੂਪੁਰੇ 'ਚ ਲੰਘ ਕੇ ਆਏ ਹੈ ਟਰੱਕ। ਉਹਨਾਂ ਨੇ ਕਿਹਾ ਸੀ ਅਸੀਂ ਤੁਹਾਨੂੰ ਖੋਲ ਦਿੰਦੇ ਇੱਥੇ,
ਉਹਨਾਂ ਆਖਿਆ ਨਹੀਂ ਜੀ ਅਸੀਂ ਤਾਂ ਆਪਣੇ ਰਿਸ਼ਤੇਦਾਰਾਂ ਕੋਲ ਜਾਣਾ ਹੈ। ਉੱਥੇ ਤੁਹਾਨੂੰ ਦੱਸਿਆ ਨਾ ਦੇਵੀਦਾਸ ਪਿੰਡ ਹੈ, ਉੱਥੇ ਸੀ ਉਹ, ਉੱਥੇ ਚਲੇ ਗਏ। ਉੱਥੇ ਕੋ 2-4 ਮਹੀਨੇ ਰਹੇ, ਇੱਕ ਬੱਚੀ ਦੀ ਸ਼ਾਦੀ ਵੀ ਕੀਤੀ ਉੱਥੇ ਸ਼ੋਰ ਕੋ। ਬੈਲੋਈ ਮੇਰੇ ਦੋਏ ਫੌਜ ਦੇ ਵਿੱਚ ਸੀ ਜੀ ਸਰ। ਅਗਲਾ ਕੁਐਸਚਨ। ਅੱਛਾ, ਪੈਦਲ ਹੀ ਫਿਰ ਆਏ, ਸਾਰਾ ਸਫ਼ਰ ਪੈਦਲ ਹੀ ਕੀਤਾ ਫਿਰ? ਨਹੀਂ ਨਹੀਂ, ਹਾਂ, ਫੇਰ ਤਾਂ ਉੱਥੋਂ ਲੇਰਕੋਟਲੇ ਦਾ ਟਰੱਕਾਂ ਦੇ ਅੱਗੋਂ ਵਿੱਚ ਟਰੱਕਾਂ ਤੇ ਆਏ, ਕੀਤਾ, ਟਰੱਕਾਂ ਤੇ ਪਿੱਛੋਂ ਕੀਤਾ। ਪਿੰਡੋਂ ਨਿਕਲ ਕੇ ਪਿੱਛੋਂ- ਮਲੇਰਕੋਟਲੇ ਤੱਕ ਪੈਦਲ ਆਏ ਤੁਸੀਂ? ਹਾਂ ਪੈਦਲ ਆਏ। ਸਹੀ। ਆਉਣਾ ਕਿ ਵੀ ਲੁੱਕ ਕੇ ਆਉਣਾ ਹੁੰਦਾ ਸੀ, ਤੁਹਾਨੂੰ ਦੱਸਦਾ ਸੀ। ਦਿਨੇ ਕੋਈ ਨਹੀਂ, ਦੂਰ ਦਰਾਜ ਜੰਗਲਾਂ ਦੇ ਵਿੱਚ ਡੇਰੇ ਲਾੜੇ, ਜਿਸ ਵੇਲੇ ਕਬਾਦਾਂ ਦੇ ਵਿੱਚ ਮਾਤਾ ਲੋਕ ਜਾਣਾ। ਭੁੱਖ ਧਿਆਨ। ਹਾਂ, ਜੇ ਉਹ ਸਾਡੇ ਪਿੰਡ ਦੇ ਪਤਾ ਲੱਗ ਜਾਣਾ ਨਾ, ਉਂਝ ਸਿੱਖਾਂ ਨਾਲ ਵੀ ਤਲਕ ਹੈ ਸੀ ਨਾ। ਹਾਂਜੀ ਹਾਂਜੀ। ਉਹਨਾਂ ਨੇ ਰੋਟੀ ਉੱਥੇ ਕਬਾਦਾਂ 'ਚ ਪਹੁੰਚਾਣੀ। ਸਿੱਖ ਤਾਂ ਰੋਟੀ ਪਹੁੰਚਾ ਦਿੰਦੇ ਹਾਂ। ਆਹੋ, ਹਾਂ। ਉਹੀ ਤੈਨੂੰ ਦੱਸਦਾ, ਉਹ ਜਿਹੜਾ ਭਗਤਾ ਸੀਗਾ, ਉਹਦੀਆਂ ਕੁੜੀ ਕਿਤੇ ਮੁੰਡਾ ਵਿਆਹਿਆ ਤੇ ਇਰਦ ਗਿਰਦ ਜਿਹੜੇ ਉਹਦੇ ਰਿਸ਼ਤੇਦਾਰ ਸਨ ਲੱਗ ਲਾਗੇ, ਲਿਬੜੇ ਪਿੰਡ ਸੀ ਉੱਥੇ ਇੱਕ, ਉੱਥੇ ਉਹ ਨਾ ਬਾਕੀ ਰਹਿ ਗਈ ਮੇਰੀ ਹੋਸ਼। ਦੇਵੀਦਾਸ ਦੇ ਵਿੱਚ ਆਏ ਅਸੀਂ, ਉੱਥੇ ਸੇ ਇੱਥੇ ਤਾਜਰਾਂ ਨਾਲ ਸਾਡੀ ਲੜਾਈ ਹੋ ਪਈ ਸੀ। ਉਹ ਲੜਾਈ 'ਚ ਸਾਡੇ ਕੋਲ 2-3 ਜੀ ਕਤਲ ਹੋ ਗਏ। ਅੱਛਾ ਅੱਛਾ। ਇੱਥੇ ਲੜਾਈ ਕਿਤੇ ਹੋ ਗਈ, ਪਹਿਲੇ ਪੁਲਿਆਂ ਜਾਂ ਵਸ਼ਿੰਦਿਆਂ ਨਾਲ ਕਿਸੇ? ਬਸ ਜੀ ਸਾਡੇ ਬੰਦੇ ਜਿਹੜੇ ਸੀ ਨਾ, ਹਾਂਜੀ। ਉਹ ਵੱਧ ਗਏ ਤੇ ਦੱਸਦੇ ਨੇ। ਅੱਛਾ ਅੱਛਾ। ਉਹਦਾ ਵਿਜਾ ਰਾਤ ਨੂੰ ਚੁੱਕ ਕੇ ਲਿਆ ਕੇ ਨਾ, ਉਹਨਾਂ ਨੇ ਕੁੱਟਿਆ ਉਹਨੂੰ। ਸਤਾਰ ਉਹਦਾ ਨਾਂ ਸੀ, ਰਾਣਾ ਸਤਾਰ। ਤੇ ਉਹਨੇ ਫਿਰ ਕੋਸ਼ਿਸ਼ ਕਰਕੇ ਆਪਣੇ, ਉਹ ਫਿਰ ਲੜਾਈ ਉੱਥੇ ਹੋਈ। ਉਹਦੇ ਕੋਈ 5-6 ਬੰਦੇ ਉਹਨਾਂ ਦੇ ਰਾਜਪੂਤਾਂ ਦੇ, 4 ਬੰਦੇ ਸਾਡੇ ਕਤਲ ਹੋਏ ਸੀ। ਜਾ ਉੱਥੋਂ ਫਿਰ ਡਾਇਰੈਕਟ ਹੀ ਅਸੀਂ ਇੱਥੇ ਜੱਲਣ ਆਏ ਤੇ ਇੱਥੇ ਸਾਡੇ ਬੁੱਢੇ ਦੇ ਪਹਾੜ ਜੇ ਸੀ। ਉਹ ਕਹਿਣ ਲੱਗੇ ਬਾਬਾ ਤੂੰ ਉੱਥੇ ਆ ਜਾ, ਅਸੀਂ ਅਲਾਟਮੈਂਟ ਲਈ, ਸਾਡੇ ਕੋਲ ਜ਼ਮੀਨ ਹੈ ਪਿੰਡ ਦੇ ਨਾਲ ਨਾਲ, ਉਹ ਤੈਨੂੰ ਅਲਾਟ ਕਰਾ ਦੇਣਗੇ। ਉਹਨਾਂ ਨੂੰ ਕੁਝ ਲਾਲਚ ਸੀ ਥੋੜਾ ਜਿਹਾ ਰਿਸ਼ਤੇ ਦਾ। ਅੱਛਾ, ਉਹ ਜਿਹੜੀ ਬੜੀ ਭੈਣ ਸੀ ਉਹਦਾ ਖਾਵਤ ਜਿਉਂਦਾ ਸੀ, ਤੋਂ ਦੱਸਿਆ ਸੀ ਉਹ ਫੌਜ 'ਚ ਸੀ। ਉਹ ਐਸਾ ਐਸਾ ਸਿਆਲਕੋਟ, ਮੈਂ ਵੀ ਫਿਰ ਸਿਆਲਕੋਟ ਹੀ ਚਲਾ ਗਿਆ, ਉੱਥੇ ਮੁਲਾਕਾਤ ਹੋਈ। ਉਸ ਆਖਿਆ ਵੀ ਮੈਂ ਤਲਾਕ ਤੇ, ਅਸੀਂ ਵਡੇਰਿਆਂ ਨੇ ਆਖਿਆ ਵੀ ਤਲਾਕ ਦੇ ਦੇ ਤੂੰ। ਉਹਨੇ ਸ਼ਾਦੀ ਵੀ ਦੂਸਰੀ ਕਰਾ ਦਿੱਤੀ ਤੇ ਵਡੇਰਿਆਂ ਨੇ। ਉਹਨਾਂ ਆਖਿਆ ਵੀ ਮੈਂ ਛੱਡਣੀ, ਤਲਾਕ ਸਾਡੇ ਰਿਵਾਜ ਨਹੀਂ। ਅਖੀਰ ਉਹ ਦੂਸਰੇ ਬਹਿਲੋਈ ਨੇ ਮਿਲ ਕੇ ਸਾਡੀ ਸੁਲ੍ਹਾ ਕਰਾ ਦਿੱਤੀ ਸੀ। ਸਹੀ। ਚਾਚਾ ਜੀ, ਆਪਣੇ ਟੋਟਲ ਕਿੰਨੇ ਸ਼ਹੀਦ ਹੋਏ ਥੋੜਾ ਕੁਝ ਦੱਸੋ ਹਾਂ ਸਾਨੂੰ। ਇੱਕ ਤਾਂ ਤੁਹਾਡੀ ਮਾਂ ਵਾਲਦਾ ਜਿਹੜੀ, ਉਹ ਜਿਹਨੇ ਆਪਣੀ ਇੱਜ਼ਤ ਬਚਾਉਣ ਵਾਸਤੇ ਖੂਹ ਛਾਲ ਮਾਰ ਲਈ, ਭੈਣ ਨੇ ਇੱਕ ਮਾਰੀ, ਉਹ ਵੀ ਲੱਭ ਗਈ, ਦੂਸਰੀ ਭੈਣ ਵੀ ਆ ਗਈ। ਸਾਡੇ ਜੀ ਆਪਣੇ ਰਿਸ਼ਤੇਦਾਰ ਨਾਨਕਿਆਂ ਦੇ ਵਿੱਚੋਂ ਹਾਂਜੀ 5 ਸ਼ਹੀਦ ਹੋਏ ਸੀ। ਅੱਛਾ ਅੱਛਾ, ਜਿਹੜੇ ਸਾਡੇ ਆਪਣੇ ਜੀਆਂ ਦੇ ਵਿੱਚ ਹੈ ਖਾਸ ਕਰਕੇ, ਹਾਂਜੀ, ਉਹਨਾਂ 'ਚ 2 ਸ਼ਹੀਦ ਹੋਏ ਨੇ। 7 ਹੋ ਗਏ ਟੋਟਲ, ਖਾਨਦਾਨ ਹੀ ਹੋ ਗਿਆ ਨਾ। ਤੇ ਇੱਥੇ ਫਿਰ ਆ ਕੇ ਮੰਡੀ ਤਾਂਦਲੇ ਸਾਡੇ ਨਾਨਕਿਆਂ ਨੇ ਡੇਰਾ ਲਾਇਆ ਸੀ। ਤੇ ਖੱਜਲ ਖਰਾਬ ਹੋ ਕੇ ਇੱਥੇ ਵੀ ਆਏ ਤੇ ਇੱਥੇ ਵੀ ਲੜਾਈ ਹੋਈ ਹੈ। ਫਿਰ ਤਾਂ ਰਕਬਾ ਸਾਨੂੰ ਛੁੱਟਿਆ, ਜਿਹੜੇ ਲੈ ਕੇ ਆਏ ਸੀ ਨਾ ਸਾਨੂੰ, ਉਹ ਉਸ ਵੇਲੇ ਬੜੇ ਭੁੱਤੇ ਸੀਗੇ। ਤੇ ਉਹਲੇ ਜਨਾਬ ਵੈਲੀ ਉਹਨਾਂ ਨੇ ਫਿਰ ਜ਼ਮੀਨ ਨਾ ਛੱਡਣ, ਇਹਨਾਂ ਨੇ ਕੋਈ ਪਰਚਾ ਪੁਰਚੇ ਜਿਹੜੇ ਕਰਦੇ ਕੀਤਾ, ਉਹ ਪੱਕੀ ਫਸਲ ਦੇ ਵਿੱਚ ਮਾਲ ਡੰਗਰ ਛੱਡਤਾ ਉਹਨਾਂ ਨੇ। ਉੱਥੇ ਬਾਹਰ ਹੀ ਫਿਰ ਲੜਾਈ ਹੋਈ ਸਾਡੀ। ਉਦੋਂ ਤਾਂ ਬਚਾਅ ਹੋ ਗਿਆ। ਦੂਸਰੇ ਦਿਨ ਫਿਰ ਸਾਡਾ ਜਿੱਥੇ ਬੈਠਾ ਹੈ ਚੌਕ ਹੈ, ਇਸ ਚੌਕ 'ਚ ਉਹਨਾਂ ਨੇ ਆਪਣਾ ਗੱਠ ਜੋੜ ਕੀਤਾ, ਨਾਲ ਪਿੰਡ ਸੂਰਤਾਬਾਦ ਹੈ, ਉੱਥੇ ਬੰਦੇ ਇਕੱਠੇ ਕੀਤੇ। ਚਲੋ ਖੈਰ ਬਚਾਅ ਹੋ ਗਿਆ। ਫਿਰ ਵੀ ਉਹਨਾਂ ਦੇ ਸੱਟਾਂ ਜ਼ਿਆਦਾ ਲੱਗੀਆਂ, ਸਾਡੇ ਥੋੜੀਆਂ ਲੱਗੀਆਂ ਸੀ। ਆਹ ਖੂਹ ਨਵਾਂ ਜਿਹੜਾ ਉਦੋਂ ਦੱਸਿਆ ਨਾ, ਇੱਥੇ ਨਵਾਂ ਖੂਹ ਸੀ। ਤੇ ਇਹ ਬਜ਼ੁਰਗ ਨੇ ਤੁਹਾਡੇ ਕੋਲ ਬੈਠੇ, ਇਸ ਪਿੰਡ ਦੇ ਵਸਨੀਕ ਨੇ, ਰਹਿਣ ਵਾਲੇ ਨੇ। ਉਹ ਜਿਹੜਾ ਅੱਗੇ ਬੋਲਦਾ ਸੀ, ਇੱਕ ਬੂਟਾ ਸੀ ਤੇ ਇੱਕ ਇਹ ਸੀ, ਨੈਤ ਇਹਦਾ ਨਾਂ ਹੈ। ਇਹਦੇ ਨਾਲ ਸਾਡੇ ਤਲਕਾਤ ਹੋਏ ਬਾਬਾ ਨੇ ਇੱਥੇ। ਅੱਛਾ ਚਾਚਾ ਜੀ, ਉੱਥੇ ਆਪਣੇ ਨਾਨਕੇ ਕਿੱਥੇ ਰਹਿੰਦੇ ਹਨ ਇੰਡੀਆ 'ਚ? ਸਮਰਾਲੇ।
ਸਮਰਾਲੇ ਸ਼ਹਿਰ ਚ, ਅੱਛਾ ਹਾਂ। ਸਮਰਾਲੇ ਹੁੰਦੇ। ਤਹਿਸੀਲ ਤੇ ਫਿਰ ਸੀ ਜੇ ਸਾਡਾ। ਤੁਸੀਂ ਚਾਚਾ ਜੀ ਇੱਥੇ ਆਏ, ਆਪਣੇ ਵੱਡਿਆਂ ਚੋਂ ਆਪਣੇ ਪਿੰਡ ਵਾਪਸ ਗਿਆ ਵੇਖਣ? ਅੱਬੇ ਨਹੀਂ ਜੀ, ਅਸੀਂ ਨਹੀਂ ਗਏ। ਆਪਣੇ ਖਾਨਦਾਨ ਚੋਂ ਅਕਸਰ ਲੋਕ ਗਏ ਨੇ, ਅਸੀਂ ਨਹੀਂ ਗਏ ਤੁਹਾਡੇ ਚ ਕੋਈ ਨਹੀਂ ਗਿਆ? ਨਾ। ਅਸੀਂ ਤੇ ਉਹ ਮਾਲ ਵੀ ਤੁਹਾਨੂੰ ਦੱਸਦਾ ਵੀ ਕਮਾ ਮੇਸ਼ ਜਿਹੜੀ ਗੰਢੀ ਭਾਈ ਦੱਸਦਾ ਸੀ ਵੀ ਅਸੀਂ ਸੁੱਟ ਕੇ ਆਏ ਆ ਨਾ, ਹਾਂ। ਕਿਉਂਕਿ ਸਿੱਖ 4 ਚੁਫੇਰੇ ਪੈ ਗਏ ਕੁੱਦ ਕੇ, ਹਾਂ ਹਾਂ ਤੇ ਇਹ ਰਾਤ ਨੂੰ ਨਿਕਲੇ ਜਿਸ ਵੇਲੇ ਮਗਰਿਬ ਦਾ ਟਾਈਮ ਹੈ। ਹਾਂ। ਉੱਥੇ ਆ ਕੇ ਉਹਨਾਂ ਨੇ ਆਖਿਆ ਦੀਵਾਨ ਦੀ ਬੜੇ ਸਭ ਕੁਝ ਉਹਨੇ ਸੁੱਟਿਆ। ਝੋਟੀ ਕਿਸੇ ਬੜੀ ਚੰਗੀ ਉਹ ਹੱਥ 'ਚ ਫੜੀ ਸੀ, ਉਹ ਵੀ ਛੱਡ ਦਿੱਤੇ। ਉਹ ਵੀ ਛੱਡਤੀ। ਇਹਨੇ ਆਪਣੀ ਜਾਨ ਝੋਟੀ। ਬਚਾਈ ਹੈ, ਆਪਣੀ ਜਾਨ ਬਚਾਈ ਸੀ। ਤੇ ਫਿਰ ਇਹਨਾਂ ਦੱਸਿਆ ਵੀ ਅਸੀਂ ਪਿੰਡ ਲੌੜੀ ਗਏ ਆ। ਉਹ ਮੁਸਲਮਾਨਾਂ ਦਾ ਪਿੰਡ ਤਾਂ ਪਹਿਲਾਂ ਤਾਂ ਉੱਥੇ ਚੰਗੀ, ਫਿਰ ਉਹਨਾਂ ਨੇ ਡੋਗਰਾ ਫੌਜ ਮੰਗਾ ਕੇ ਉੱਥੇ ਬਰੇਲ ਗੰਨਾਂ ਫਿੱਟ ਕੀਤੀਆਂ ਨੇ। ਇਹਨਾਂ ਦੱਸਿਆ ਭਾਈ ਨੇ ਕਿ ਅਸੀਂ ਰਾਤ ਨੂੰ ਨਿਕਲੇ ਆ, ਜਿਸ ਵੇਲੇ ਬਾਹਰ ਲਾਸ਼ਾਂ ਪਈਆਂ ਨੇ ਤੇ ਖੂਨ ਦੇ ਵਿੱਚ ਸਾਡੇ ਇੰਨੇ ਗਿੱਟੇ ਜਿਹੜੇ ਆ ਨਾ ਉਹ ਭਰ ਗਏ ਸੀ। ਇੰਨੀ ਕੁ ਲਾਸ਼ ਵੱਡੀ ਟੁੱਕੀ, ਇੰਨੀ ਲਾਸ਼ ਵੱਡੀ ਟੁੱਕੀ ਗਈ। ਅਸੀਂ ਉੱਥੋਂ ਨਿਕਲ ਕੇ ਇੱਕ ਕਮਾਦ 'ਚ ਜਾ ਕੇ ਸਟੇ ਕੀਤਾ। ਫਿਰ ਭੁੱਖ ਵੀ ਲੱਗੀ ਸੀ। ਅੱਛਾ, ਹੁਣ ਖੜਾਕ ਵੀ ਨਾ ਕਰੀਏ ਵੀ ਗੰਦਾ ਹੀ ਚੂਪ ਲਈਏ। ਹਾਂ, ਵੀ ਕਿਤੇ ਖੜਾਕ ਬਾਹਰੋਂ ਨਾ ਕੋ ਸੁਣ ਲੈ ਜਾ। ਕੰਨਾਂ ਵਿੱਚ ਉੱਥੇ ਅੱਗੇ ਵੀ ਕਈ ਬੈਠੇ ਸੀਗੇ, ਪਹਿਲੇ ਵੀ ਲੁਕੇ ਬੈਠੇ ਕਈ ਜਾਨਾਂ ਜਾਨਾਂ ਬਚਾਉਣ ਵਾਲੇ। ਉਹਨਾਂ ਆਖਿਆ ਚੁੱਪ ਕਰਕੇ। ਬਲਕਿ ਇੱਕ ਬੱਚੀ ਸੀ ਮੇਰੀ ਭੈਣ, ਛੋਟੀ ਉਮਰ ਦੀ। ਅੱਛਾ। ਉਹ ਬਾਵਾ ਸੀ। 5 7 10 ਸਾਲ ਦੀ ਹੋਏਗੀ। ਅਸੀਂ ਕੀ ਕੀਤਾ, ਮੇਰਾ ਭਾਈ ਆਖਣ ਲੱਗਾ ਰੋਟੀ ਦੇ। ਜਿਸ ਵੇਲੇ ਗਏ ਆ ਨਾ, ਮੈਂ ਆਖਿਆ ਯਾਰ ਭੁੱਖ ਬੜੀ ਲੱਗੀ ਹੈ। ਉਹ ਮੈਨੂੰ ਲੈ ਕੇ ਵੀ ਹੈ ਸਾਡੇ ਭਰਾ ਨੂੰ ਭੁੱਖ ਲੱਗੀ ਹੈ, ਇਹਨੂੰ ਕੋਈ ਰੋਟੀ ਦੇ ਦਿਓ। ਚਲੋ ਉਹਨਾਂ ਤਰਸ ਕਰਤਾ। ਹਿੰਦੂ ਪਿੰਡ ਦੇ ਗਏ। ਆਹੋ, ਸਿੱਖਾਂ ਦੇ ਘਰ, ਸਿੱਖਾਂ ਦੇ ਪਿੰਡ ਦੇ ਵਿੱਚ ਰੋੜੇਵਾਲ ਦਾ ਨਾਂ ਸੀ ਉਸ ਪਿੰਡ ਦਾ। ਉਸ ਪਿੰਡ ਦਾ ਰੋੜੇਵਾਲ। ਆਹੋ। ਅੱਛਾ, ਕਮਾਦੋਂ ਨਿਕਲ ਕੇ ਤੁਹਾਡਾ ਭਰਾ ਲੈ ਕੇ ਉੱਥੇ ਗਿਆ? ਉੱਥੇ ਅੱਛਾ। ਨਹੀਂ, ਫਿਰ ਸਾਰੇ ਚਲੇ ਗਏ ਨਾ। ਰੋੜੇਵਾਲ ਸਟੇ ਕੀਤਾ ਨਾ ਫਿਰ। ਲੇਕਿਨ ਉਹ ਵੀ ਇੰਨੇ ਜੀਆਂ ਨੂੰ ਕਿੱਥੇ ਸਾਂਭਦੇ ਸੀ, ਦੱਸਦੇ ਨੇ। ਉੱਥੋਂ ਨਿਕਲ ਕੇ ਫਿਰ ਇਸ ਤਰ੍ਹਾਂ ਖੱਜਲ ਖਰਾਬ ਹੁੰਦੇ ਬੰਦੇ 5-7 ਸਾਡੇ ਕਤਲ ਹੋ ਗਏ ਸੀ ਜੀ। ਹਾਲਾਤ ਦੀ ਤੁਹਾਨੂੰ ਦੱਸਦਾ ਵੀ ਇੱਥੇ ਦੇ ਵੀ ਹਾਲਾਤ ਐਡੇ ਮੰਦੇ ਸੀ। ਆ ਜਿਹੜੇ ਵਸਨੀਕ ਲੋਕ ਇਹ ਬੜੇ ਵਿਗੜੇ ਹੋਏ ਸੀਗੇ। ਇੱਥੇ ਕਮਾਈ ਸੀ ਸਾਡੇ ਗੁਆਂਢੀ ਅੱਛੇ ਮਕਾਨ ਆਇਆ। ਭੈਣ ਮੇਰੀ ਆਖਣ ਲੱਗੀ ਜਾ ਉਹਨਾਂ ਦੇ ਘਰੋਂ ਲੱਸੀ ਲਿਆ ਤੇ ਮਿਰਚ ਰਗੜ ਕੇ ਨਾ ਤੇ ਉਹ ਖਾਈਏ। ਉਸ ਬਾਈ ਨੇ ਮੈਨੂੰ ਦੇਖ ਕੇ ਨਾ ਹੈਲੀ ਲੱਸੀ, ਉਹਨੇ ਲੱਸੀ ਰੋੜਤੀ। ਅੱਛਾ, ਖੈਰ ਮੈਂ ਕਿਹਾ ਉਹ ਤਾਂ ਆਪਣੇ ਜਿਹੜੇ ਮੁਸਲਮਾਨ ਵੀ ਹੈ। ਉਹ ਕਹਿਣ ਕਿੱਥੋਂ ਆ ਗਏ ਮਾਜਰ? ਉਹ ਕਿੱਥੋਂ ਆ ਗਏ ਮਾਜਰ? ਉਹ ਆਦਮੀ ਨਹੀਂ ਜੇ ਤੇ ਕਤਲ ਮਰ ਗਿਆ। ਉਹਨਾਂ ਆਖਿਆ ਨਹੀਂ, ਪਨਾਹੀ ਮੋਇਆ ਪਲਾਗੀਰ ਕਹਿੰਦੇ ਸੀ ਸਾਲੋ। ਉਹ ਬੜੀ ਗੱਲ ਯਾਦ ਹੈ। ਉਹਦੇ 3-4 ਪੁੱਤਰ ਸੀ। ਉਹ ਨਾ ਸਾਰੇ ਉਹਦੇ ਮਾਈ ਦੇ ਮਰ ਮੁੱਕ ਗਏ। ਖੁਦਾ ਨਾ ਕਰੇ ਦਿਲ ਗੱਲ ਹੁੰਦੀ ਨਹੀਂ, ਉਹਦੇ ਤੇ ਵਕਤ ਆ ਗਿਆ। ਉਹ ਸਾਡੇ ਗੁਆਂਢ ਹੀ ਰਹਿੰਦੀ ਸੀ। ਇਹਨਾਂ ਦੀ ਗੁਆਂਢਣ ਸੀ ਉਹ ਆਖਣ ਲੱਗੀ ਮੇਰੇ ਟੱਬਰ ਦਾ ਨਾਂ ਸੀ ਸਲਮਾ। ਮੇਰੀ ਸ਼ਾਦੀ ਇੱਧਰ ਆ ਕੇ ਹੋਈ ਹੈ ਸੰਨ 62-63 ਚ। ਅਖੇ ਨੀ ਸਲਮਾ ਲਫ਼ਜ਼ ਨੀ ਜਿਹੜਾ ਨਾ, ਉਸ ਆਖਿਆ ਮੈਨੂੰ ਲੱਸੀ ਦਾ ਘੁੱਟ ਦਿਆ ਕਰ ਤੇ ਸਾਡਾ ਮਾਲ ਡੰਗਰ ਜਿਹੜਾ ਉਹ ਮਰ ਮੁੱਕ ਗਿਆ। ਉਹ ਮੈਂ ਆਪਣੇ ਜੀਆਂ ਨੂੰ ਆਖਿਆ ਕੰਨ 'ਚ ਵੀ ਇਸ ਮਾਈ ਨੂੰ ਲੱਸੀ ਜ਼ਰੂਰ ਦੇਣੀ ਹੈ। ਉਹਨਾਂ ਆਖਿਆ ਕਿਉਂ? ਮੈਂ ਕਿਹਾ ਉਹ ਤੈਨੂੰ ਮੈਂ ਫੇਰ ਦੱਸੂਗਾ ਕੀ ਵੀ ਇਹਨੇ ਸਾਡੇ ਨਾਲ ਕੀ ਸਲੂਕ ਕੀਤਾ ਸੀ। ਅਸੀਂ ਇਹਦੇ ਨਾਲ ਅੱਛਾ, ਉਹਨੂੰ ਖੈਰ ਜੀ ਲੱਸੀ ਪਾਣੀ ਅਸੀਂ ਦਿੰਦੇ ਰਹੇ। ਇਹ ਉਹਨਾਂ ਦੇ ਗੁਆਂਢੀ ਸੀ। ਇਹਦੇ ਪਿਓ ਦਾ ਨਾਂ ਸੀ ਪੀਰਾ, ਇਹਦਾ ਨਾਂ ਹੈ ਨੈਤ। ਇੱਕ ਸਿੱਖ ਅੱਗੇ ਵੀ ਗੱਲ ਹੋਈ ਸੀ ਉਹਦੇ ਨਾਲ, ਉਹ ਹੁਣ ਘਰੇ ਮਰ ਗਿਆ ਸਿੱਖ। ਚੰਨਣ ਸਿੰਘ। ਉਹਨੇ ਪੁੱਛਿਆ ਵੀ ਜੱਲਣ ਦੇ ਵਿੱਚ ਕਿਸੇ ਨੂੰ ਜਾਣਦੇ? ਉਹਨੇ ਦੱਸਿਆ ਵੀ ਉੱਥੇ ਇੱਕ ਨੈਤ ਸੀ। ਇਹਨਾਂ ਦੀ ਗਲੀ ਜਿਹੜੀ ਵਸਨੀਕਾਂ ਦੀ ਸੀ ਜਲਾਇਆਂ ਦੀ ਕੌਮ ਦੀ। ਬਹਰਹਾਲ
ਇਹ ਹੈ ਜੀ ਆਉਣ ਦਾ ਉਸ ਵੇਲੇ ਕੋਈ ਸ਼ੈ ਲੈ ਕੇ ਨਹੀਂ ਅਸੀਂ ਪਹੁੰਚੇ ਇੱਥੇ, ਨਾ ਕੋਈ ਕੱਪੜਾ, ਨਾ ਕੋਈ ਬਿਸਤਰਾ, ਨਾ ਕੋਈ ਹਾਰ ਸ਼ੈ। ਆਪਣੇ ਇਹ ਜਾਨਾਂ ਬੜੀ ਬਚਾ ਸੀ, ਆਪਣੀਆਂ ਜਾਨਾਂ ਬਚਾ ਕੇ, ਕੋਈ ਕਿਧਰੇ ਨਿਕਲਿਆ, ਕੋਈ ਕਿਧਰੇ ਜਾਨਾਂ ਬਚਾ ਨਿਕਲਿਆ, ਕੇ ਕੁਛ ਜਾਨਾਂ ਦੇ ਕੇ ਵੀ ਦੇ ਕੇ ਕੁਰਬਾਨੀ ਵੀ ਦਿੱਤੀ। ਤੇ ਦਿੱਤੀ ਹੈ। ਤਾਂ- ਤੁਹਾਨੂੰ ਦੱਸਿਆ ਨਹੀਂ ਵੀ ਸੀ ਪਾਲਦਾ ਸਾਡੀ ਨਾ ਬੱਗੂ ਨਾਂ ਸੀ, ਗੁੱਜਰ ਤਗਰਾਲਾ ਪਿੰਡ ਸੀ। ਉੱਥੇ ਸਿੱਖ ਇਕੱਠੇ ਹੋਏ, ਆਦੇ ਇੱਥੋਂ ਚੰਗੀਆਂ ਕੁੜੀਆਂ ਕੱਢਣੀਆਂ ਨੇ। ਇਹ ਕਿਹੜੇ ਪਿੰਡ ਤੇ ਕਹਿੰਦੇ ਹਨ? ਤਗਰਾਲਾ ਤਗਰਾਲੇ ਤੇ ਸਿੱਖ ਕਹਿੰਦੇ ਹਨ। ਆਹੋ ਸਿੱਖ ਵੀ- ਕਹਿੰਦੇ ਸੀ। ਆਹੋ ਵੀ ਚੰਗੀ ਮੁਸਲਮਾਨ ਫਿਰ ਕੁੜੀਆਂ। ਉੱਥੇ ਸਾਡੇ ਪਿੰਡ ਦਾ ਇੱਕ ਗੁੱਜਰ ਸੀ, ਉਹਦਾ ਨਾਮ ਸੀ ਬੱਗੂ। ਹੂੰ ਉਹਨੇ ਕਿਹਾ ਵੀ ਇਹਨਾਂ ਤੋਂ ਜੋ ਬੇਇੱਜ਼ਤੀ ਕਰਾ ਲਿਆ, ਉਹਨੇ ਮਾਰ ਧੱਕੇ ਤਕਰੀਬਨ ਖੂਹ ਦੇ ਵਿੱਚ ਸਿੱਟੀਆਂ। ਕੁਝ ਨਿਕਲ ਗਿਆ ਉਤਲੇ ਹਿੱਸੇ ਦੇ ਬਚ ਗਿਆ, ਬਾਕੀ ਯਾਨੀ ਖੂਹ ਭਰ ਕੇ ਨਾ ਉਦਾਂ ਆ ਕੇ ਕੁਝ ਹਾਂ। ਉਤਲੇ ਹੈਲੀਆਂ ਨਿਕਲ ਗਈਆਂ ਹੋਣਗੀਆਂ। ਇੱਕ ਭੈਣ ਮੇਰੀ ਉੱਥੋਂ ਦੀ ਆਈ ਸੀ, ਤੈਨੂੰ ਦੱਸਿਆ ਉਸ ਪਿੰਡ ਉਹ ਬਚ ਗਈ ਜਿਹੜੀ। ਸਾਡੀ ਸਿੱਖ ਦੀ ਰਿਸ਼ਤੇਦਾਰੀ ਸੀ। ਹੂੰ ਉਹਨੇ ਆਖਿਆ ਕਾਕੀ ਕਿੱਥੇ ਦੀ ਹੈ? ਭਗਤ ਦੀ ਆਹੋ ਭਗਤ ਸਿੰਘ ਦੀ। ਭਗਤ ਸਿੰਘ ਦੀ। ਹਾਂ ਉਹਦੀ ਉਹਨਾਂ ਰਿਸ਼ਤੇਦਾਰੀ ਆਖਿਆ ਮੈਂ ਰੁਕਨੇ ਗੁੱਜਰ ਦੀ ਕੁੜੀ ਆ। ਉਸ ਆਖਿਆ ਉਹ ਫਿਰ ਆਪਣੇ ਘਰ ਲੈ ਗਿਆ ਉਹਨੂੰ। ਹੂੰ ਫਿਰ ਕਾਫੀ ਦੇਰ ਬਾਅਦ ਨਾ ਮਲੇਰਕੋਟਲੇ ਪਹੁੰਚਾਇਆ ਸਾਨੂੰ ਉਹਨੇ। ਹੂੰ ਦੂਜੀ ਜਿਹੜੀ ਉਹ ਤਕਰੀਬਨ 2 ਮਹੀਨੇ ਤੋਂ ਬਾਅਦ ਮਲੇਰਕੋਟਲੇ ਕੈਂਪ ਚੋਂ ਉਹ ਪੁੱਛ ਪਛਾਣਦੇ ਸੀ ਨਾ ਫਿਰ ਵੀ ਤੁਹਾਡੇ ਕੋਲ ਲੱਗਦੇ ਲਗਾ। ਇਹ ਨਹੀਂ ਸੀ ਉੱਠੀ ਮਲੇਰਕੋਟਲਾ ਰਿਆਸਤ ਜਿਹੜੀ ਸੀ, ਹੂੰ ਇਹ ਥਾਂ ਦੀ ਥਾਂ ਆ ਉਧਰ ਹੀ ਗਈ। ਲੇਕਿਨ ਇਹਦੇ 'ਚ ਨਾ ਕਤਲੋਗਾਰਤ ਹੋਈ, ਨਾ ਕੁਝ ਹੋਇਆ। ਹੂੰ ਸਾਡਾ ਜਿਹੜਾ ਜ਼ਿਲ੍ਹਾ ਸੀ ਉਹਦੇ ਵਿੱਚ ਤਾਂ ਸ਼ਹਿਰ ਖੰਨਾ ਲੱਗਦਾ ਸੀ, ਪਿੰਡ ਭਮੱਦੀ ਸੀ, ਤਹਿਸੀਲ ਸਮਰਾਲਾ ਸੀ। ਆਰੀਆ ਸਕੂਲ ਸੀ ਲਾਲ ਸਮਰਾਲ ਸਾਡੇ, ਜਿੱਥੇ ਨਾਨਕੇ ਰਹਿੰਦੇ ਸੀ। ਹੂੰ ਆਰੀਆ। ਆਰੀਆ ਹੂੰ ਤੇ ਉਹ ਉੱਥੇ ਰਹਿੰਦੇ, ਚਲੇ ਗਏ ਸੀ। ਅਸੀਂ ਉੱਥੇ ਵੀ ਗਏ ਆ, ਮੰਡੀ ਤਾਂਦਲਾ ਹੈ ਜੀ। ਉਹ ਫਿਰ ਉੱਥੇ ਤਾਂਦਲੇ ਵਾਲੇ ਚਲੇ ਗਏ ਤੇ ਬਾਕੀ ਅਸੀਂ ਖਿੱਲਰ ਪਿੱਲਰ ਗਏ। ਜ਼ਮੀਨ ਜ਼ਮੂਨ ਵੀ ਆ ਖੱਜਲ ਖਰਾਬ ਹੋ ਕੇ ਤੁਹਾਨੂੰ ਦੱਸਿਆ, ਜਿਹੜਾ ਰਕਬਾ ਹੈ ਸੀ ਸਾਨੂੰ ਪਿਛਲਾ। ਲੇਕਿਨ ਇਹ ਹੈ ਕਿ ਜਲਾਲਤ ਦੇ ਨਾਲ ਤੇ ਚਾਚਾ ਜੀ ਉਹ ਵਕਤ ਸਹੀ ਸੀ ਜਾਂ ਹੁਣ ਵਾਲੇ ਵਕਤ ਸਹੀ ਨੇ? ਤੁਸੀਂ ਨਹੀਂ ਜੀ, ਕੀ ਵਕਤ ਨਹੀਂ ਕਹਿਣਾ ਤਾਂ ਚਾਹੁੰਦੇ ਹੋ? ਹੋਣ ਵਾਲੇ ਹੀ ਸਹੀ ਆ। ਉਹ ਤਾਂ ਹੁਣ ਉਹ ਜਿਹੜੇ ਵਡੇਰੇ ਕਹਿੰਦੇ ਆ ਵੀ ਅਸੀਂ ਬੜੇ ਖੁਸ਼ਹਾਲ ਸੀਗੇ ਹਾਂ ਆਪਣੀ ਜਗ੍ਹਾ ਦੇ ਉੱਤੇ। ਲੇਕਿਨ ਹੁਣ ਉਹ ਤਾਂ ਇੰਨਾ ਵਕਤ ਚੰਗਾ ਹੈਗਾ। ਮੇਰਾ ਮਤਲਬ ਹੈ ਜਦੋਂ ਫਿਰ ਇੱਥੇ ਆਏ ਆ, ਹੁਣ ਅਸੀਂ ਬੈਠੇ ਆ, ਮਾਲ ਡੰਗਰ ਰੱਖਿਆ, ਅੱਲਾਹ ਤਾਲਾ ਦਾ ਸ਼ੁਕਰ ਹੈ। 2-4 ਨੌਕਰ ਵੀ ਹੈ ਨੇ, ਬੰਦਿਆਂ ਨਾਲ ਤਲਕ ਵੀ ਆਸੇ ਪਾਸੇ ਪਿੰਡਾਂ ਦੇ ਵਿੱਚ ਹੈ ਜੀ। ਤੇ ਜਾਣਦੇ ਨੇ ਮੇਰੇ ਛੋਟੇ ਬੇਟੇ ਦਾ ਨਾਮ ਆਸਫ ਹੈ, ਉਹਨੂੰ ਸਰਦਾਰ ਆਸਫ ਕਹਿੰਦੇ ਨੇ। ਘੇਲ ਇੱਕ ਪਿੰਡ ਸੀ, ਉਹ ਸਰਦਾਰਾਂ ਦਾ ਜਾਗੀਰਦਾਰ ਸੀ। ਉਹਨਾਂ ਨੂੰ ਚੰਦੜੀ ਜ਼ਮੀਨ ਪਈ ਹੈ, ਬਲਕਿ ਚੰਦੜੀ ਨਹੀਂ ਬਹੁਤ ਇਲਾਕਿਆਂ 'ਚ ਉਹਨਾਂ ਨੂੰ ਜ਼ਮੀਨ ਪਈ ਹੈ। ਅਸੀਂ ਫਿਰ ਇੱਥੇ 100 ਕਿੱਲਾ ਉੱਥੇ ਜ਼ਮੀਨ ਵਾਹੀ ਹੈ ਤੇ ਕੋਈ ਆਪਣੀਆਂ ਅਜੇ ਵੀ 18-20 ਪੈਲੀਆਂ ਹੀ ਨੇ। ਲੇਕਿਨ 18-20 ਰਹਿਣੀਆਂ ਨਹੀਂ ਸੀ। ਅਸੀਂ ਚੁਹਾਰ ਪਟਵਾਰੀ ਸਾਡੇ ਕੋਲ ਲੱਗ ਚੋਂ ਨਿਕਲਿਆ ਏ, ਉਹਨਾਂ ਕੋਲ ਗਏ। ਉਹਨਾਂ ਨੇ ਆਖਿਆ ਜਿਹੜੀਆਂ ਪੈਲੀਆਂ ਸ਼ੇਖ ਕੌਮ ਅਜੇ ਵੀ ਇੱਥੇ ਹੈ, ਖੱਤਰੀ ਜਿਹੜੇ ਨੇ, ਤੇ ਫਿਰ ਗੈਰਬਾਦ ਜ਼ਮੀਨ ਪਾਈ। ਕੋ 2-4 ਸਾਲ ਭੁੱਖ ਕੱਟ ਕੇ ਉਹਨੂੰ ਆਬਾਦ ਕੀਤਾ, ਟਿਊਬਵੈੱਲ ਲਾਇਆ। ਉਦੋਂ ਟਿਊਬਵੈੱਲ ਸਕੀਮ ਚਾਲੂ ਹੀ ਹੋਈ ਸੀ। ਨਾਜ਼ਰੀਨ 1947 ਦੇ ਵੰਡ ਵੇਲੇ ਦੀਆਂ ਮਜ਼ੀਦ ਵੀਡੀਓ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਹਜੇ ਤੱਕ ਤੁਸੀਂ ਸਾਡੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਸਬਸਕ੍ਰਾਈਬ ਕਰਕੇ ਤੇ ਜਿਹੜਾ ਬੈਲ ਆਈਕਨ ਨੂੰ ਲਾਜ਼ਮੀ ਦਬਦੇ ਕਰੋ, ਤਾਂ ਕਿ ਜਿਵੇਂ ਅਸੀਂ ਨਵੀਂ ਵੀਡੀਓ ਪਾਈਏ ਤੁਹਾਡੇ ਕੋਲ ਦਾ ਨੋਟੀਫਿਕੇਸ਼ਨ ਆ ਸਕੇ। ਮਿਲਣੇ ਇੱਕ ਨਵੀਂ ਵੀਡੀਓ ਨਾਲ। ਉਦੋਂ ਤੱਕ ਮੈਨੂੰ ਤੇ ਅਕਰਮ ਸਾਹਿਬ ਦੀ ਇਜਾਜ਼ਤ। ਰੱਬ ਰੱਖਾ ਜੀ।